ਜਿਨੀ ਤੁਹਾਡਾ ਸਵਾਗਤ ਹੈ ਮਹਿਕ ਪੰਜਾਬ ਦੀ ਪ੍ਰੋਗਰਾਮ ਵਿੱਚ। ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਜੀ ਸਰ। ਮੈਂ ਦੱਸਦੀ ਹਾਂ, ਮੇਰਾ ਜਨਮ ਇੰਡੀਆ 'ਚ ਹੋਇਆ ਸੀਗਾ, ਪੰਜਾਬ ਦੇ ਵਿੱਚ। ਮੈਂ 10 ਸਾਲਾਂ ਦੀ ਸੀ ਜਦੋਂ ਸਾਡਾ ਸਾਰਾ ਪਰਿਵਾਰ ਬਾਹਰ ਨੂੰ ਆ ਗਿਆ। ਅਸੀਂ ਇੰਗਲੈਂਡ ਵਿੱਚ ਸੈਟਲ ਹੋਏ, ਉੱਥੇ ਪੜ੍ਹੇ, ਉੱਥੇ ਪੜ੍ਹਾਈ ਕੀਤੀ। ਯੂਨੀਵਰਸਿਟੀ ਵੀ ਉੱਥੇ ਕੀਤੀ। ਫਿਰ ਮੈਂ 1 ਸਾਲ ਲਈ ਉੱਥੇ ਪੜ੍ਹਾਇਆ ਵੀ ਸੀਗਾ। ਫਿਰ ਅਸੀਂ ਸੋਚਿਆ, ਮੇਰਾ ਹਸਬੈਂਡ ਸੀਗਾ, ਵੀ ਅਸੀਂ ਜਾ ਕੇ ਦੂਸਰਾ ਦੇਸ਼ ਦੇਖ ਆਈਏ। ਨਿਆਣੇ ਹੋਣ ਤੋਂ ਪਹਿਲਾਂ ਅਸੀਂ ਕੈਨੇਡਾ ਆਏ। ਸੋਚਿਆ ਸੀ 1-2 ਸਾਲ ਤੋਂ ਬਾਅਦ ਮੁੜ ਕੇ ਚੱਲ ਜਾਵਾਂਗੇ, ਪਰ ਸਾਡਾ ਇੱਥੇ ਆ ਕੇ ਜੀ ਲੱਗ ਗਿਆ। ਸਾਨੂੰ ਇੱਥੇ ਦੀਆਂ ਜਿਹੜੀਆਂ ਵੀ ਰਹਿਣ ਵਾਲਾ ਤਰੀਕਾ ਸੀਗਾ ਬਹੁਤ ਪਸੰਦ ਆਇਆ। ਇੱਕ ਬਹੁਤ ਖੁੱਲ੍ਹੀ ਜਗ੍ਹਾ ਆ। ਇੰਗਲੈਂਡ ਮਗਰੋਂ ਤਾਂ ਬਹੁਤ ਖੁੱਲ੍ਹੀ ਲੱਗਦੀ ਆ। ਇੱਕ ਇੱਥੇ ਜਿਹੜੀ ਪੜ੍ਹਾਈ ਉਦੋਂ ਸੀਗੀ ਬਹੁਤ ਵਧੀਆ ਹੁੰਦੀ ਸੀਗੀ। ਇੱਕ ਹੈਲਥ ਕੇਅਰ ਵੀ ਵਧੀਆ ਸੀਗੀ। ਇੱਕ ਲੋਕ ਵੀ ਇੰਨੇ ਨਿੱਘੇ ਸੀਗੇ ਨਾ। ਅਸੀਂ ਕੁਬੈਕ 'ਚ ਪਹਿਲਾਂ ਆਏ ਸੀਗੇ, ਸਾਨੂੰ ਇੰਨਾ ਐਕਸੈਪਟ ਕੀਤਾ ਵੀ ਅਸੀਂ ਦੱਸ ਨਹੀਂ ਸਕਦੇ। ਸਾਡਾ ਇੱਥੇ ਫਿਰ ਜੀ ਲੱਗ ਗਿਆ। ਫਿਰ ਅਸੀਂ ਕਿਹਾ ਵੀ ਚੱਲ ਅਸੀਂ ਕੈਨੇਡਾ, ਵੈਸਟ ਕੈਨੇਡਾ ਦੇਖ ਆਉਂਦੇ 1 ਸਾਲ ਲਈ, ਫਿਰ ਵਾਪਸ ਜਾਵਾਂਗੇ। ਅਸੀਂ BC 'ਚ ਆ ਗਏ ਸੀਗੇ 77 ਦੇ ਵਿੱਚ। ਅੱਜ ਤੱਕ ਇੱਥੇ ਹੀ ਆ। ਫਿਰ ਇੱਥੇ ਹੀ ਬੱਚੇ ਹੋਏ ਆ, ਹੁਣ ਇੱਥੇ ਹੀ ਗਾਂ ਗ੍ਰੈਂਡ ਚਿਲਡਰਨਸ ਵੀ ਆ। ਹੁਣ ਇਹੋ ਹੀ ਸਾਡਾ ਘਰ ਬਣ ਗਿਆ। ਇੰਗਲੈਂਡ ਵੀ ਘਰ ਰਹੂਗਾ, ਇੰਡੀਆ ਵੀ ਘਰ ਆ। ਅਸੀਂ ਉੱਥੇ ਵੀ ਜਾਂਦੇ ਰਹੀਦਾ ਆ, ਪਰ ਆਹ ਹੁਣ ਸਾਡੇ ਘਰ ਬਣ ਗਿਆ। ਠੀਕ ਹੈ। ਤੁਸੀਂ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ ਹੋ? ਹਾਂਜੀ, ਮੈਂ ਟੀਚਿੰਗ ਕੀਤੀ, ਮਿਨਿਸਟਰੀ ਨਾਲ ਵੀ ਕੰਮ ਕੀਤਾ, ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ। ਤਾਂ ਫਿਰ ਮੈਂ ਟੀਚਰਸ ਯੂਨੀਅਨ ਦੀ ਪ੍ਰਧਾਨ ਵੀ ਰਹੀ ਹਾਂ। ਉਹ ਵੀ ਮੈਨੂੰ ਮਾਣ ਮਿਲਿਆ ਆਪਣੀ ਕਮਿਊਨਿਟੀ 'ਚ, ਸਾਰੇ ਮੁਲਕ 'ਚੋਂ ਹੀ ਮਿਲਿਆ ਨਾ, ਇੰਟਰਨੈਸ਼ਨਲੀ ਵੀ ਮਿਲਿਆ ਕਰਕੇ। ਉਦੋਂ ਸਾਡੀ ਇੱਥੇ ਜਿਹੜੀ ਗਵਰਨਮੈਂਟ ਸੀਗੀ ਨਾ, ਉਹਨਾਂ ਨੇ ਸਾਡੇ ਹਿਊਮਨ ਰਾਈਟਸ ਅਟੈਕ ਕੀਤੇ ਸੀਗੇ। ਅਸੀਂ ਲੜੇ ਸੀਗੇ ਸਟ੍ਰਾਈਕ ਕਰਕੇ। ਪਰ ਪਿਛਲੇ ਹਫ਼ਤੇ ਵਿੱਚ ਅਸੀਂ ਉਹੀ ਹਿਊਮਨ ਰਾਈਟਸ ਕੰਪਲੇਂਟ ਜਿਹੜੀ ਸੁਪਰੀਮ ਕੋਰਟ ਕੋਲ ਲੈ ਕੇ ਗਏ ਸੀਗੇ, ਅਸੀਂ ਜਿੱਤ ਗਏ ਹਾਂ। ਅਤੇ ਉਦੋਂ ਵੀ ਅਸੀਂ ਜਿੱਤੇ ਸੀਗੇ ਕਰਕੇ ਸਾਨੂੰ ਸਾਥ ਸਾਰਿਆਂ ਲੋਕਾਂ ਨੇ ਬਹੁਤ ਦਿੱਤਾ। ਅਸੀਂ ਲੜਦੇ ਸੀਗੇ ਜਿਹੜੇ ਸਾਡੇ ਸਟੂਡੈਂਟਸ ਆ ਨਾ, ਉਹਨਾਂ ਦੀ ਲਰਨਿੰਗ ਕੰਡੀਸ਼ਨਸ ਲਈ ਅਤੇ ਆਪਣੇ ਹੱਕਾਂ ਲਈ। ਵੀ ਸਾਨੂੰ ਹੱਕ ਹੋਣਾ ਚਾਹੀਦਾ ਨੈਗੋਸ਼ੀਏਸ਼ਨ ਕਰਨ ਦਾ, ਹੱਕ ਹੋਣਾ ਚਾਹੀਦਾ ਹੜਤਾਲ ਕਰਨ ਦਾ, ਹੱਕ ਹੋਣਾ ਚਾਹੀਦਾ ਵੀ ਅਸੀਂ ਆਪਣੇ ਲਈ ਨੈਗੋਸ਼ੀਏਟ ਕਰ ਸਕੀਏ ਵੀ ਸਾਡੇ ਵਰਕਿੰਗ ਕੰਡੀਸ਼ਨਸ ਕੀ ਹੋਣਗੇ। ਪਰ ਇਹ ਗਵਰਨਮੈਂਟ ਉਦੋਂ ਮੰਨਦੀ ਨਹੀਂ ਸੀਗੀ। ਕੈਂਪਬੈਲ ਕਹਿੰਦਾ ਸੀ ਦੁਨੀਆ ਉਲਟ ਪੁਲਟ ਹੋ ਜਾਊਗੀ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ। 2 ਹਫ਼ਤੇ ਬਾਅਦ ਜਦੋਂ ਸਿਰਫ ਟੀਚਰ ਨਹੀਂ ਸੀ ਬਾਹਰ, ਬਾਕੀ ਸਾਰੇ ਯੂਨੀਅਨ ਵੀ ਵਾਰੋ ਵਾਰੀ ਸਾਡਾ ਸਾਥ ਦਿੰਦੇ ਸੀਗੇ। ਪਬਲਿਕ ਨੇ ਬਹੁਤ ਸਾਥ ਦਿੱਤਾ ਉਦੋਂ। ਅਤੇ ਕੈਂਪਬੈਲ ਨੂੰ ਸਾਡੇ ਨਾਲ ਟੇਬਲ 'ਤੇ ਬੈਠ ਕੇ ਸਮਝੌਤਾ ਕਰਨਾ ਪਿਆ। ਉਸ ਸਮਝੌਤੇ ਤੋਂ ਗਾਂ ਟੀਚਰਾਂ ਨੂੰ ਥੋੜ੍ਹਾ ਫਰਕ ਪਿਆ ਆ। ਹੁਣ ਇਸ ਕਰਕੇ ਮੈਂ ਦੇਖਦੀ ਰਹੀ ਹਾਂ ਵੀ ਜਿਹੜੀ ਵੀ ਆਪਣਾ ਸਮਾਜ ਆ ਨਾ, ਸਿਰਫ ਸਾਊਥ ਏਸ਼ੀਅਨ ਦਾ ਨਹੀਂ, ਪੰਜਾਬੀਆਂ ਦਾ ਨਹੀਂ, ਬਾਕੀ ਸਾਰੇ ਵੀ ਜਿਹੜੀ ਇੱਥੇ ਕੈਨੇਡੀਅਨ ਕਮਿਊਨਿਟੀ ਆ, ਇਹ ਬਹੁਤ ਸਫਰ ਕਰ ਰਹੀ ਆ। ਇੱਕ ਤਾਂ ਇੱਥੇ ਸਾਡੇ 'ਤੇ ਰਿਸੈਸ਼ਨ ਆਇਆ, ਜਿੱਦਾਂ ਸਾਰੇ ਮੁਲਕਾਂ 'ਚ ਆਇਆ, ਪਰ ਸਾਡਾ ਰਿਸੈਸ਼ਨ ਇੰਨਾ ਵੀ ਪੂਰਾ ਹੈ ਨਹੀਂ ਸੀਗਾ। ਪਰ ਜਦੋਂ ਰਿਸੈਸ਼ਨ ਸੀਗਾ, ਸਾਡੀ ਗਵਰਨਮੈਂਟ ਨੇ, ਹਾਪਰ ਦੀ ਗਵਰਨਮੈਂਟ ਨੇ, ਲਿਬਰਲ ਗਵਰਨਮੈਂਟ ਨੇ ਰਲ ਮਿਲ ਕੇ, ਦੋਨਾਂ ਦੀਆਂ ਵੋਟਾਂ ਚਾਹੀਦੀਆਂ ਸੀਗੀਆਂ, ਇਹਨਾਂ ਸਭ ਤੋਂ ਜ਼ਿਆਦਾ ਟੈਕਸ ਰਿਲੀਫ ਦਿੱਤੀ, ਟੈਕਸ ਬ੍ਰੇਕ ਦਿੱਤੇ ਵੱਡੇ ਕੋਰਪੋਰੇਸ਼ਨਸ ਨੂੰ, ਓਇਲ ਕੰਪਨੀਜ਼ ਤੋਂ ਵੱਡੇ ਬੈਂਕਾਂ ਨੂੰ। ਦੇਖ ਲਓ ਉਹਨਾਂ ਦਾ ਮੁਨਾਫਾ ਇੰਨਾ ਹੋਇਆ ਜਦੋਂ ਬਾਕੀ ਸ਼ਹਿਰਾਂ ਦਾ ਇੰਨਾ ਮਾੜਾ ਹਾਲ ਸੀਗਾ। ਤੇ ਉਸ ਵਕਤ ਇਹਨਾਂ ਨੇ ਨਾ, ਲਿਬਰਲਸ ਨੇ ਨਾਲ ਵੋਟ ਪਾਈ। ਹਰੇਕ ਲਿਬਰਲਸ MP ਨੇ, ਇਨਕਲੂਡਿੰਗ ਜਿਹੜਾ ਇੱਥੋਂ ਆਪਣਾ ਪੰਜਾਬੀ ਆ MP ਸੁਖ ਧਾਲੀਵਾਲ ਵੀ ਆ ਨਾ, ਇਹਨ ਵੀ ਵੋਟ ਪਾਈ। ਇਹਨਾਂ ਨੂੰ ਉਸ ਵਕਤ HST ਥੋਪਿਆ BC ਦੇ ਲੋਕਾਂ 'ਤੇ ਜਦੋਂ ਰਿਸੈਸ਼ਨ ਵਿੱਚ ਸੀਗੇ। ਉਸ ਟੈਕਸ ਦੀ ਸਾਰਿਆਂ ਤੋਂ ਜ਼ਿਆਦਾ ਆਪਣੇ ਆਮ ਇਨਸਾਨਾਂ 'ਤੇ, ਆਪਣੇ ਆਮ ਘਰੇਲੂਆਂ ਚੀਜ਼ਾਂ 'ਤੇ ਪੈਂਦੀ ਆ, ਖਰਚਿਆਂ 'ਤੇ ਪੈਂਦੀ ਆ। ਅਤੇ ਜਿਹੜੇ 500 ਲੱਖ ਕਮਾਉਂਦੇ ਆ ਉਹਨਾਂ ਨੂੰ ਕੀ ਫਰਕ ਆ, ਪਰ ਜਿਹਨਾਂ ਦੀ ਕਮਾਈ 10, 15, 20, 40, 60 ਹਜ਼ਾਰ ਆ, ਉਹਨਾਂ 'ਤੇ ਬਹੁਤ ਹੀ ਫਰਕ ਪੈਂਦਾ ਆ। ਅਤੇ ਇੱਕ ਰਿਸੈਸ਼ਨ ਤੋਂ ਮਗਰੋਂ ਨਾ ਇਹ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੋ ਗਈ ਆ, ਬਾਹਲੇ ਪਾਰਟ ਟਾਈਮਸ ਜੋਬਸ ਆਉਣ ਲੱਗ ਪਏ ਆ। ਪਾਰਟ ਟਾਈਮਸ ਜੋਬਸ ਆਉਂਦੇ ਆ, ਜਿਹੜੇ ਪ੍ਰੋਫੈਸ਼ਨਲ ਕਲਾਸ 'ਤੇ ਘਟਾਈ ਜਾਂਦੇ ਆ। ਇੱਕ ਪੜ੍ਹਾਈ ਦਾ ਹੁਣ ਜਿਹੜੇ ਸੈਕੰਡਰੀ ਸਕੂਲ ਸਟੂਡੈਂਟਸ ਆ, ਜਦੋਂ ਯੂਨੀਵਰਸਿਟੀ ਜਾਣਾ ਚਾਹੁੰਦੇ ਆ ਨਾ, ਤਾਂ ਉਹਨਾਂ ਦੀ ਫੀਸ ਇੰਨੀ ਵੱਧ ਗਈ ਆ ਨਾ, ਜੇ NDP ਦੇ ਥੱਲੇ ਉਹ ਫੀਸ 'ਤੇ ਫਰੀਜ਼ ਹੁੰਦਾ ਸੀਗਾ। ਅਤੇ ਬਹੁਤ ਲਿਬਰਲ ਗਵਰਨਮੈਂਟ ਵੀ ਨਹੀਂ ਸੀ ਟਰਾਂਸਫਰ ਪੂਰੇ ਦਿੰਦੀ। ਹੁਣ ਹਾਪਰ ਗਵਰਨਮੈਂਟ ਨੇ ਵੀ ਘਟਾਏ ਆ। ਇਸ ਕਰਕੇ ਫੀਸ ਹੁਣ ਇੱਥੇ ਇੰਨੇ ਹਾਈ ਹੋ ਗਏ ਆ ਨਾ। ਇੱਕ ਮੈਂ ਬੱਚੇ ਨਾਲ ਗੱਲ ਕਰਦੀ ਸੀਗੀ, ਹੈਗਾ ਤਾਂ 23 ਸਾਲਾਂ ਦਾ, ਪਰ ਫਿਰ ਵੀ ਬੱਚਾ ਹੀ ਆ ਸਾਡੇ ਲਈ ਤਾਂ। ਉਹ ਕਹਿੰਦਾ ਮਿਸਿਸ ਸਿਮਸ, ਮੇਰੀ ਜਿਹੜੀ ਹੈ ਨਾ ਲੋਨ ਆ ਪੜ੍ਹਾਈ ਦੀ 50,000 ਆ। ਮੈਂ ਸੋਚਿਆ ਵੀ 50,000 ਤਾਂ ਪਹਿਲਾਂ ਮੇਰੀ ਮੋਰਗੇਜ ਵੀ ਨਹੀਂ ਸੀਗੀ ਜਦੋਂ ਮੈਂ ਪਹਿਲਾਂ ਘਰ ਲਿਆ ਸੀਗਾ। ਵੀ ਇਹ ਬੱਚੇ ਹਾਲੇ ਕੰਮ ਕਰ ਨਹੀਂ ਲੱਗਦੇ, ਇਹਨਾਂ ਦੇ ਸਿਰਾਂ 'ਤੇ ਇੰਨਾ ਕਰਜ਼ਾ ਹੋ ਜਾਂਦਾ। ਅਤੇ ਇੱਕ ਬੁੱਕਾਂ ਦਾ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਆ। ਮੇਰਾ ਆਪ ਲੜਕਾ ਹੁਣ ਪੜ੍ਹਦਾ ਆ। ਇੱਕ ਮੈਂ ਸਮਾਜ ਵਿੱਚ ਇਹ ਵੀ ਗੱਲ ਸੁਣਦੀ ਹਾਂ, ਜਿਹੜੇ ਆਪਣੇ ਲੋਕ ਆ ਨਾ, ਉਹ ਗੱਭੇ ਫਸੇ ਪਏ ਆ। ਇੱਕ ਪਾਸੇ ਨਿੱਕੇ ਬੱਚੇ ਪਾਲਦੇ ਆ ਤੇ ਨਾਲੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵਧੀ ਜਾਂਦਾ ਆ, ਦੂਸਰੇ ਪਾਸੇ ਬਜ਼ੁਰਗ।
ਬਜ਼ੁਰਗਾਂ ਦੀ ਜਿਹੜੀ ਹੈਲਥ ਕੇਅਰ ਹੈ ਉਹ ਵੀ ਅੱਗੇ ਨਾਲੋਂ ਕੰਮ ਹੋ ਗਈ ਆ। ਹੈਲਥ ਕੇਅਰ ਦਾ ਆਪਾਂ ਨੂੰ ਇੱਥੇ ਬਹੁਤ ਹੈ, ਸਰੀ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੈ। ਸਾਡਾ ਹਸਪਤਾਲ ਇੰਨਾ ਪ੍ਰੈਸ਼ਰ ਦੇ ਥੱਲੇ ਆ ਨਾ, ਲਾਈਨ ਅਪਸ ਹੀ ਰਹਿੰਦੀਆਂ ਆ। ਇੱਕ ਉੱਥੇ ਪੂਰੇ ਡਾਕਟਰ ਵੀ ਹੈ ਨਹੀਂ, ਨਰਸਿਸ ਵੀ ਹੈ ਨਹੀਂ। NTP ਇਕੱਲੀ ਆ ਜਿਨ੍ਹਾਂ ਨੇ ਵਾਅਦਾ ਕੀਤਾ ਵੀ ਇੰਨੇ ਡਾਕਟਰ ਵੀ ਇੰਨੇ ਸਾਲਾਂ ਦੇ ਵਿੱਚ ਕਰਾਂਗੇ। ਤੇ ਇੱਕ ਆਪਣੀ ਕਮਿਊਨਿਟੀ ਵਿੱਚ ਇੱਕ ਹੋਰ ਗੱਲ ਚੱਲ ਰਹੀ ਆ, ਉਹ ਹੈਗੀ ਇਮੀਗ੍ਰੇਸ਼ਨ ਦੀ। ਉਹ ਹੈਗੀ ਆ ਡਿਸਕ੍ਰਿਮੀਨੇਸ਼ਨ ਦੀ ਗੱਲ ਆ। ਇਹ ਦੇਖੋ, ਅੱਗੇ ਜਦੋਂ ਮੈਂ ਆਪਣੇ ਮਾਪੇ ਨੂੰ ਮੰਗਾਇਆ ਸੀਗਾ 2 ਮਹੀਨੇ ਲੱਗੇ ਸੀ, ਨਾ ਸਾਨੂੰ ਬਾਹਲੇ ਕਿਸੇ ਨੂੰ ਪੈਸੇ ਦੇਣੇ ਪਏ। ਹੁਣ ਇਹ ਨਾ ਗਵਰਨਮੈਂਟ ਨੇ ਨਾ ਵੀ ਇੰਨੇ ਪੈਸੇ ਕੰਮ ਜ਼ਿਆਦਾ ਕਰ ਦਿੱਤੇ ਆ ਐਪਲੀਕੇਸ਼ਨ ਲਈ, ਤੇ ਹੁਣ ਇਹਨਾਂ ਨੇ ਨੰਬਰ ਘਟਾ ਦਿੱਤੇ ਜਿਹੜੇ ਵੀ ਫੈਮਿਲੀ ਦੇ, ਜਿਹੜਾ ਆਪਾਂ ਫੈਮਲੀਆਂ ਵਿੱਚੋਂ ਮੰਗਾਉਣਾ ਆ। ਹੁਣ 13 ਤੋਂ 18 ਸਾਲ ਲੱਗ ਸਕਦੇ ਆ। ਪਰ ਇਹ ਨਹੀਂ ਵੀ ਇਹਨਾਂ ਕੋਲ ਪੈਸੇ ਹੈ ਨਹੀਂ ਗੇ ਹੈਗੇ ਵੀ ਇਹ ਵੀ ਪ੍ਰੋਸੈਸ ਨਹੀਂ ਕਰ ਸਕਦੇ। ਇਹਨਾਂ ਨੇ ਜਿਹੜੇ ਆਪਣੇ ਲੋਕਾਂ ਕੋਲੋਂ ਪੈਸੇ ਲੈ ਕੇ ਬੈਂਕਾਂ 'ਚ ਉੱਥੇ ਰੱਖੇ ਆਪਣੇ ਖਜ਼ਾਨੇ ਵਿੱਚ, ਜੇ ਉਹੋ ਹੀ ਪੈਸੇ ਵਰਤ ਕੇ ਇਹ ਨਵੇਂ EMPLOYEES ਰੱਖ ਲੈਣ, ਇਹ ਬੈਕਲੌਗ ਕਲੀਅਰ ਕਰ ਸਕਦੇ ਆ। ਪਰ ਇਹ ਕਰਦੇ ਨਹੀਂ ਗੇ ਹੈਗੇ। ਇਹ ਕਹਿੰਦੇ ਵੀ ਖਰਚਾ ਹੋਣਾ, ਪਰ ਉਹ ਖਰਚਾ ਤਾਂ ਆਪਣਾ ਹੀ ਹੋਣਾ ਕਰਕੇ ਅਸੀਂ ਉਹ ਫੀਸ ਦਿੱਤੀਆਂ ਆ। ਇਸ ਕਰਕੇ ਇਹ ਵੀ ਇੱਥੇ ਬਹੁਤ ਹੀ ਲੋਕ ਪਰੇਸ਼ਾਨ ਹੋ ਗਏ ਆ। ਇੱਕ ਲੜਕੀ ਮੈਨੂੰ ਮਿਲੀ ਸੀਗੀ, 22 ਸਾਲਾਂ ਦੀ ਹੈਗੀ ਆ, ਉਹਨੂੰ ਇੱਥੇ ਆਈ ਨੂੰ 2 ਸਾਲ ਹੋ ਗਏ ਆ। ਉਹਦੇ ਕੋਲ 6 ਮਹੀਨਿਆਂ ਦਾ ਜਵਾਕ ਆ। ਹੁਣ ਉਹ ਕਹਿੰਦੀ ਦੇਖੋ ਭੈਣ ਜੀ, ਜਦ ਤੱਕ ਮੇਰੇ ਮਾਪੇ ਨੇ ਆਉਣਾ ਆ, ਕਹਿੰਦੀ ਮੇਰੇ ਬੱਚਿਆਂ ਨੇ ਤਾਂ 18 ਸਾਲਾਂ ਦੇ ਹੋ ਜਾਣਾ। ਤੇ ਕਹਿੰਦੀ ਉਹਨਾਂ ਨੂੰ ਕੀ ਪਤਾ ਲੱਗੂਗਾ ਸਾਡਾ ਨਾਨਾ ਨਾਨੀ ਕੀ ਚੀਜ਼ ਹੁੰਦੀ ਆ। ਇਸ ਕਰਕੇ ਜਿਹੜੀ ਆਪਣੀ ਫੈਮਿਲੀ ਦੀ ਗੱਲ ਆ ਨਾ, ਇਹ ਆਪਾਂ ਨੂੰ ਇਹ ਹੀ ਲੋਕ ਆ ਜਿਹੜੇ ਆਪਣੇ ਨਾਲ ਇਦਾਂ ਕਰਦੇ ਆ, ਪਰ ਬਾਕੀ TV ਤੇ ਜਾ ਕੇ ਕਹਿੰਦੇ ਆ ਫੈਮਿਲੀ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਜੇ ਫੈਮਿਲੀ ਸਾਰਿਆਂ ਤੋਂ ਵਧੀਆ ਇੰਪੋਰਟੈਂਟ ਚੀਜ਼ ਆ ਮੇਨ ਸਟ੍ਰੀਮ ਕਮਿਊਨਿਟੀ 'ਚ, ਸਾਡੀ ਕਮਿਊਨਿਟੀ ਲਈ ਵੀ ਫੈਮਿਲੀ ਬਹੁਤ ਇੰਪੋਰਟੈਂਟ ਮੀਨਿੰਗ ਰੱਖਦੀ ਆ। ਸਾਨੂੰ ਇਸ ਮਸਲੇ 'ਚ ਜ਼ਰੂਰ ਡਿਸਕ੍ਰਿਮੀਨੇਸ਼ਨ ਦੀ ਫਾਈਟ ਕਰਨੀ ਪੈਣੀ ਆ ਤੇ ਆਪਣੀ ਆਵਾਜ਼ ਉਠਾਉਣੀ ਪੈਣੀ ਆ। ਹੁਣ ਲਿਬਰਲਸ ਕਰਕੇ ਇਲੈਕਸ਼ਨ ਪੈ ਰਿਹਾ ਆ, ਹੁਣ ਉਹ ਵੀ ਕਹਿਣ ਲੱਗ ਪਏ ਕੁਛ ਕਰਾਂਗੇ। ਪਰ ਜਦੋਂ ਗਵਰਨਮੈਂਟ ਸੀ ਉਹਦਾ ਕੁਛ ਕੀਤਾ ਨਹੀਂ, ਜਦੋਂ ਆਪੋਜੀਸ਼ਨ ਸੀਗੇ ਉਦੋਂ ਕੁਛ ਬੋਲੇ ਨਹੀਂ। ਹੁਣ ਕੈਂਪੇਨ ਸ਼ੁਰੂ ਹੋ ਗਈ ਆ, ਹੁਣ ਉਹਨਾਂ ਦੇ ਕੋਲ ਆਵਾਜ਼ ਆ ਗਈ ਆ। ਆਪਾਂ ਨੂੰ ਸੋਚਣਾ ਚਾਹੀਦਾ ਨਾ ਵੀ ਆਪਾਂ ਗੱਲਾਂ ਦੇਖੀਏ, ਕੌਣ ਕਰਦਾ ਆ, ਕੌਣ ਕਹਿੰਦਾ ਆ। ਮੇਰੇ ਅਸੂਲ ਪੱਕੇ ਆ, ਸਾਰਿਆਂ ਨੇ ਦੇਖ ਲਿਆ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਮੈਂ ਕੀ ਕਰ ਸਕਦੀ ਆ। ਜੋ ਮੈਂ ਕਹਿੰਦੀ ਆ ਮੈਂ ਕਰਕੇ ਦਿਖਾਉਂਦੀ ਆ। ਮੇਰੀ ਆਵਾਜ਼ ਬੰਦ ਹੋਣ ਵਾਲੀ ਨਹੀਂ ਗੀ ਹੈਗੀ। ਬੇਸ਼ੱਕ ਦੀ ਆਪੋਜੀਸ਼ਨ ਵਿੱਚ ਹੋਵਾਂ, ਬੇਸ਼ੱਕ ਦੀ ਗਵਰਨਮੈਂਟ ਵਿੱਚ ਹੋਵਾਂ, ਮੈਂ ਹੱਕਾਂ ਲਈ ਲੜੂੰਗੀ, ਹਰੇਕ ਇਨਸਾਨ ਦੇ ਹੱਕਾਂ ਲਈ ਲੜੂੰਗੀ। ਇਹੋ ਹੀ ਮੇਰਾ ਵਾਅਦਾ ਆ। ਠੀਕ ਹੈ ਜੀ। ਤੇ ਐਂਡ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜਿਹੜੀ ਵੋਟ ਆ ਨਾ ਬਹੁਤ ਕੀਮਤੀ ਚੀਜ਼ ਹੁੰਦੀ ਆ। ਮੈਂ ਤਾਂ ਇਹ ਹੀ ਕਹੂੰਗੀ, ਇਹ ਵੋਟ ਜਦੋਂ ਤੁਸੀਂ ਵਰਤੋਗੇ ਨਾ, ਜੋ ਪਾਉਂਗੇ, ਪਹਿਲਾਂ ਤਾਂ ਵੋਟ ਜ਼ਰੂਰ ਪਾਵੋ ਕਰਕੇ। ਆਪਣੇ ਬਜ਼ੁਰਗਾਂ ਨੇ ਬਹੁਤ ਸੈਕਰੀਫਾਈਸਿਸ ਕੀਤੀ ਆ ਵੀ ਆਪਣੇ ਕੋਲ ਇਹ ਵੋਟ ਹੋਵੇ। ਪਰ ਜਦੋਂ ਤੁਸੀਂ ਵੋਟ ਪਾਉਣੀ ਆ, ਐਸੇ ਇਨਸਾਨ ਨੂੰ ਪਾਵੋ ਜਿਹੜੇ ਤੁਹਾਡੀ ਆਵਾਜ਼ ਔਟਵਾ ਨੂੰ ਲੈ ਕੇ ਜਾਣ, ਦੂਸਰੇ ਨਾਲ ਗੱਲਬਾਤ ਕਰ ਸਕਣ ਤੇ ਸਾਰੀ ਕਮਿਊਨਿਟੀ ਨੂੰ ਰੈਪਰੈਜ਼ੈਂਟ ਕਰਨ। ਇਹ ਨਹੀਂ ਸਿਰਫ ਇੱਕ ਹਿੱਸੇ ਨੂੰ ਰੈਪਰੈਜ਼ੈਂਟ ਕਰਨ, ਸਾਰੀ ਕਮਿਊਨਿਟੀ ਨੂੰ ਰੈਪਰੈਜ਼ੈਂਟ ਕਰਨ। ਇਹ ਬਹੁਤ ਹੀ ਜ਼ਰੂਰੀ ਆ। ਇਸ ਕਰਕੇ ਮੈਂ ਕਹੂੰਗੀ ਵੀ ਜਦੋਂ ਤੁਸੀਂ ਵੋਟ ਪਾਉਣੀ ਆ, ਮੇਰੇ ਵੱਲ ਨੂੰ ਦੇਖਿਓ। ਤੁਸੀਂ ਮੈਨੂੰ ਬਹੁਤ ਮਾਣ ਦਿੱਤਾ ਜਦੋਂ ਮੈਂ ਪ੍ਰੈਜ਼ੀਡੈਂਟ ਸੀਗੀ, ਹੁਣ ਵੀ ਮੈਂ ਇਹੀ ਚਾਹੂੰਗੀ ਵੀ ਤੁਸੀਂ ਮੈਨੂੰ ਸਪੋਰਟ ਦੇਵੋ ਤੇ ਮੈਂ ਤੁਹਾਡੀ ਆਵਾਜ਼ ਔਟਵਾ ਨੂੰ ਲੈ ਕੇ ਜਾਵਾਂ ਤੇ ਆਪਣੇ ਸਾਰਿਆਂ ਲਈ ਇਸ ਤਰ੍ਹਾਂ ਦਾ ਕੈਨੇਡਾ ਬਣਾਈਏ ਜਿਸ ਤਰ੍ਹਾਂ ਵਿੱਚ ਕਹਿੰਦੇ ਹੁੰਦੇ ਫੁੱਲ ਬਾਗ ਵਿੱਚ ਖਿਲ ਜਾਣ ਨਾ ਤਾਂ ਸਾਰੇ ਹੀ ਖੁਸ਼ ਹੋ ਜਾਂਦੇ ਆ। ਆਪਾਂ ਵੀ ਆਪਣਾ ਕੈਨੇਡਾ ਇੱਦਾਂ ਹੀ ਬਣਾਈਏ, ਇਹ ਵੀ ਬਾਗਾਂ ਵਾਂਗੂ ਖਿਲੇ ਤੇ ਆਪਣੇ ਬੱਚੇ ਵੀ ਇਹਦੇ ਵਿੱਚ ਹੱਸ ਕੇ ਖੇਲ ਕੇ ਖੁਸ਼ ਰਹਿਣ।